व्यूअर्स वेलकम बैक इन प्रोग्राम जी डॉक्टर साहब अगले इशू तो पहला ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਥੈਂਕ ਯੂ ਸੋ ਮਚ ਐਂਡ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ ਪੌਣੇ 8 ਤੋਂ ਲੈ ਕੇ 9 ਵਜੇ ਤੱਕ ਹੈ ਸੋ ਕੀਪ ਵਾਚਿੰਗ ਟੀਵੀ 84 जी डॉक्टर साहब पहले सैगमेंट में आप गलबात की बरगाड़ी मोर्चे के हक में जो थां थां ते प्रोटेस्ट किए गए उन्होंने बारे हुण आपां गलबात करांगे जो जिस तरह कि अज बकरीद है असी सब वीर भैनों जो मुसलमान वीर भैन ने उन्होंने इसकी ईद मुबारक कहते हैं तो इस पर आपां डॉक्टर साहब तुहाडे विचार लवांगे जी डॉक्टर साहब की कहना चाहता देखो जिवें मैं शुरू दे विच ही कहा सी जी कि सिक्खी दियां बेसिक वैल्यूज़ दे विच मनुखता दा प्यार है और मुढ़लियां धार्मिक आज़ादियां दी गल है जी और यही कारण है कि जदों भी किते भी किसी दी धार्मिक आज़ादी क्योंकि सिख मूल तौर दे उत्ते उस दी होंद रूहानियत नाल जुड़ी हुई है सिख दा मतलब ही सीकर आफ्टर द ट्रूथ है वो एक जगियासू है वो एक तालिब इल्म है और इस तालिब इल्म इस जगियासू दे सामने साडी शुरुआत ही जिहड़ी है वो साडे रूहानी मैसेज दी इक्को अंकार दे नाल हुंदी है कि सिर्फ ते सिर्फ एक रब है जिहड़ा कि इस कायनात नूं चलांदा है और रब दा कोई शरीक नहीं और जदों असी धर्मां दी दुनिया च इस मैसेज नूं देखदे हैं जिवें जे असी इस्लाम के हवाले नाल देखिए तो कुरान मजीद जिहड़ी कि पवित्र जिहड़ी है स्क्रिप्चर है उस किताब है इस्लाम की वो भी एक रिवील्ड वर्ड है कि वो जिहड़ा अल्लाह ताला ने जिवें उन्हां दा विश्वास है वो नबी हज़रत मुहम्मद साहब राहीं उस ज्ञान नूं ਜਿਹੜਾ ਉਹ ਰਿਵੀਲ ਕੀਤਾ ਇਨਸਾਨੀਅਤ ਦੇ ਸਾਹਮਣੇ ਔਰ ਉਹਨਾਂ ਦੇ ਵਿੱਚ ਕੋਈ ਵੀ ਲਫ਼ਜ਼ ਜਾਂ ਉਸ ਦੀ ਕੋਈ ਪੰਕਚੁਏਸ਼ਨ ਵੀ ਬਦਲੀ ਨਹੀਂ ਜਾ ਸਕਦੀ ਕਿਉਂਕਿ ਮੁੱਢਲੇ ਤੌਰ ਦੇ ਉੱਤੇ ਬੇਸਿਕਲੀ ਉਹ ਅੱਲਾ ਦਾ ਵਰਡ ਹੈ ਜਾਂ ਰੱਬ ਦੀ ਗੱਲ ਹੈ ਇਸੇ ਤਰ੍ਹਾਂ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਤੇ ਸਿੱਖੀ ਵੀ ਇੱਕ ਰਿਵੀਲਡ ਰਿਲੀਜਨ ਹੈ ਆਧਾਰ ਜਿਵੇਂ ਮੈਂ ਜ਼ਿਕਰ ਕੀਤਾ ਪਹਿਲਾਂ ਕਿ ਬਾਣੀ ਹੈ ਔਰ ਇਹ ਬਾਣੀ ਕਿਸੇ ਦੀ ਲਿਖੀ ਹੋਈ ਨਹੀਂ ਹੈ ਇਹ ਰਿਵੀਲ ਹੋਈ ਹੈ ਹੋਂ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ ਜਾਂ ਇਹ ਹੁਕਮ ਦੇ ਵਿੱਚ ਆਈ ਬਾਣੀ ਹੈ ਇਸ ਲਈ ਜਦੋਂ ਅਸੀਂ ਇਸਲਾਮ ਦੀ ਗੱਲ ਕਰਦੇ ਹਾਂ ਜ਼ਾਹਰਾ ਤੌਰ ਦੇ ਉੱਤੇ ਅਸੀਂ ਉਸ ਰੂਹਾਨੀ ਸਾਂਝ ਦੀ ਗੱਲ ਵੀ ਕਰਦੇ ਹਾਂ ਜਿਹੜੀ ਕਿ ਸਾਡੇ ਮੁੱਢਲੇ ਸਕ੍ਰਿਪਚਰਸ ਦੇ ਵਿੱਚ ਵੀ ਔਰ ਹੋਰ ਵੀ ਵੈਲਿਊਜ਼ ਲੇਕਿਨ ਅੱਜ ਕਿਉਂਕਿ ਜਿਹੜਾ ਖਾਸ ਦਿਨ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਦੇ ਲਈ ਜਿਹੜਾ ਹੈ ਉਹ ਬਕਰੀਦ ਜਿਹੜੇ ਸਾਡੇ ਖਿੱਤੇ 'ਚ ਜ਼ਿਆਦਾ ਪੋਪੂਲਰ ਹੈ ਲਫ਼ਜ਼ ਹਾਲਾਂਕਿ ਇਸ ਨੂੰ ਅਜ਼ਹਾ ਈਦ ਉਲ ਅਜ਼ਹਾ ਇਹ ਅਰੈਬਿਕ ਦੇ ਵਿੱਚ ਵਰਡ ਹੈ ਔਰ ਇਹ ਈਦ ਉਲ ਅਜ਼ਹਾ ਹੈ ਜਿਹੜੀ ਬਕਰੀਦ ਕਿਉਂਕਿ ਕੁਰਬਾਨੀ ਦਿੱਤੀ ਜਾਂਦੀ ਹੈ ਔਰ ਦੂਸਰੀ ਈਦ ਜਿਸ ਨੂੰ ਸੀਵੀਆਂ ਵਾਲੀ ਈਦ ਜਾਂ ਮਿੱਠੀ ਈਦ ਈਦ ਉਲ ਫਿਤਰ ਹੈ ਔਰ ਜ਼ਾਹਰ ਹੈ ਵੀ ਸਾਡੇ ਲਈ ਇਹ ਜਾਣਨਾ ਵੀ ਸਾਡੇ ਵਿਊਅਰਸ ਜਿਹੜੇ ਤਾਂ ਸਾਡੇ ਕਾਫੀ ਵੱਡੀ ਗਿਣਤੀ 'ਚ ਸਾਡੇ ਮੁਸਲਮਾਨ ਭੈਣ ਭਰਾ ਨੇ ਉਹਨਾਂ ਨੂੰ ਤਾਂ ਅਸੀਂ ਕੀ ਸਮਝਾਉਣਾ ਉਹ ਤਾਂ ਆਲਰੇਡੀ ਉਹਨਾਂ ਦਾ ਫੇਥ ਹੈ ਪਰ ਅਸੀਂ ਇਹ ਸਮਝਦੇ ਹਾਂ ਵੀ ਜਿਵੇਂ ਲੰਬਾ ਵਕਤ ਜਿਹੜੀ ਹੈ 18ਵੀਂ ਸਦੀ 'ਚੋਂ ਮੁਗਲ ਹੋਣ ਦਰਾ ਖੈਬਰ ਦੇ ਹਮਲਾਵਰ ਹੋਣ ਇੱਕ ਕਿਸਮ ਦਾ ਮਾਹੌਲ ਜਿਹੜਾ ਸਾਡੀ ਸਾਈਕੀ ਦੇ ਵਿੱਚ ਵੀ ਹੈ ਕਿਤੇ ਨਾ ਕਿਤੇ ਜਿਹਦਾ ਨਾ ਪੱਖੀ ਪ੍ਰਭਾਵ ਅਸੀਂ 47 'ਚ ਵੀ ਦੇਖਿਆ ਹੈ ਸਾਨੂੰ ਇਹ ਸਮਝਣ ਦੀ ਲੋੜ ਹੈ ਜੇ ਅਸੀਂ ਦੋ ਤਹਿਜ਼ੀਬਾਂ ਕਿਉਂਕਿ ਅੱਜ ਪੰਜਾਬ ਦੀ ਜੇ ਤਹਿਜ਼ੀਬ ਦੀ ਗੱਲ ਵੀ ਕਰੀਏ ਇੱਕ ਚੜ੍ਹਦਾ ਪੰਜਾਬ ਹੈ ਲਹਿੰਦਾ ਪੰਜਾਬ ਹੈ ਦੋ ਉਹਨਾਂ ਦਾ ਆਪਣਾ ਮੁਲਕ ਹੈ ਪਾਕਿਸਤਾਨ ਪਰ ਅਸੀਂ ਭਾਰਤੀ ਨਕਸ਼ੇ ਦੀ ਕੈਦ 'ਚ ਹੈ ਔਰ ਜ਼ਾਹਰ ਹੈ ਵੀ ਸਾਡੇ ਲਈ ਜਿੱਥੇ ਅਸੀਂ ਹਰ ਤਹਿਜ਼ੀਬ ਦੀ ਕੌਮਨੈਲਿਟੀ ਦੀ ਗੱਲ ਕਰਦੇ ਹਾਂ ਫਿਰ ਉਸ ਦੁਸ਼ਮਣ ਦੀ ਗੱਲ ਵੀ ਜ਼ਰੂਰੀ ਹੈ ਜਿਹੜਾ ਕਿ ਅੱਜ ਜਦੋਂ ਅਸੀਂ ਕੱਲ੍ਹ ਦਾ ਸੈਗਮੈਂਟ ਜਿਸ ਨੂੰ ਕਾਫੀ ਵੱਡਾ ਹੁੰਗਾਰਾ ਮਿਲਿਆ ਨਵਜੋਤ ਸਿੱਧੂ ਦੀ ਪਾਕਿਸਤਾਨ ਵਿਜ਼ਿਟ ਨੂੰ ਲੈ ਕੇ ਜਿਵੇਂ ਉਹਦੀ ਟ੍ਰੋਲਿੰਗ ਕੀਤੀ ਜਾ ਰਹੀ ਹੈ ਜੇ ਕਰਤਾਰਪੁਰ ਲਾਂਘੇ ਦੀ ਗੱਲ ਹੋਈ ਹੈ ਔਰ ਇਸ ਸਾਰੇ ਨੂੰ ਕਿਵੇਂ ਪ੍ਰੋਜੈਕਟ ਕੀਤਾ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਬਹੁਤ ਸਾਰੀ ਜਿਹੜੀ ਕੁੜਿੱਤਨ ਜਾਂ ਬਿਟਰਨੈਸ ਸਿੱਖਾਂ ਔਰ ਮੁਸਲਮਾਨਾਂ ਦੇ ਸਬੰਧਾਂ 'ਚ ਰਹੀ ਉਹਨਾਂ ਦੇ ਪਿੱਛੇ ਬੈਠਾ ਹੈ ਇਹ ਸ਼ਰਾਰਤੀ ਦਿਮਾਗ ਹੈ ਬ੍ਰਾਹਮਣਵਾਦੀਆਂ ਦਾ ਜਿਨ੍ਹਾਂ ਨੇ ਬੀਤੇ 'ਚ ਵੀ ਉਸ ਨੂੰ ਟਵਿਸਟ ਦਿੱਤਾ
ਔਰ ਅੱਜ ਜਦੋਂ ਉਹਨਾਂ ਦਾ ਇੱਕ ਹਿੰਦੂਤਵੀ ਸ਼ੋਅ ਬॉय ਨਵਜੋਤ ਸਿੱਧੂ ਜਿਸ ਨੂੰ ਬਿਲਕੁਲ ਨਾਗਪੁਰੀ ਅੰਦਾਜ਼ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾ ਰਿਹਾ ਸੀ ਸਿੱਖਾਂ ਦੇ ਉੱਤੇ, ਜੇ ਉਸ ਨੇ ਇੱਕ ਯਾਰ ਕਰੈਕਟਰ ਜਿਹੜਾ ਉਹ ਪੰਜਾਬੀ ਤਹਿਜ਼ੀਬ ਦਾ, ਉਹਦੇ ਥੱਲੇ ਇਮਰਾਨ ਖਾਨ ਜਿਹੜੇ ਕ੍ਰਿਕਟ ਇੱਕ ਦੂਜੇ ਦੇ ਵਿਰੁੱਧ ਵੀ ਖੇਡਦੇ ਰਹੇ, ਉਹ ਉੱਥੇ ਸ਼ਾਮਲ ਹੋਣ ਲਈ ਗਿਆ ਤੇ ਕਿਵੇਂ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਹੈ। ਸੋ ਇਹ ਗੱਲ ਹੋਰ ਵੀ ਅਹਿਮੀਅਤ ਵਾਲੀ ਹੈ ਕਿ ਅਸੀਂ ਸਮਝੀਏ ਕਿ ਸਾਡੀ ਦੋਨਾਂ ਕੌਮਾਂ ਦੀ ਸਾਂਝ ਕੀ ਹੈ ਜੀ। ਉਹ ਸਕ੍ਰਿਪਚਰ ਦੀ ਹੋਏ, ਤਿਉਹਾਰਾਂ ਦੀ ਹੋਏ, ਤਹਿਜ਼ੀਬ, ਫਿਰ ਵੀ ਮਤਭੇਦ ਹੁੰਦੇ ਨੇ ਧਰਮਾਂ ਦੇ ਵਿੱਚ ਵੀ, ਹਰ ਚੀਜ਼ ਸਿਮਿਲਰ ਨਹੀਂ ਹੈ, ਪਰ ਜੇ ਤੁਹਾਡੇ 95% ਜਿਹੜੇ ਟ੍ਰੇਟ ਨੇ ਸਪਿਰਿਚੁਅਲ ਰੂਹਾਨੀ ਦੁਨੀਆ ਦੇ ਉਹ ਪੈਰਲਲ ਰਨ ਕਰਦੇ ਹੋਣ ਤੇ ਬਾਕੀ ਕੁਝ ਗਰਾਊਂਡ ਰਿਐਲਿਟੀਜ਼, ਕੁਝ ਹਿਸਟਰੀ ਦੇ ਪਾਤਰ ਇਸ ਕਿਸਮ ਦੇ ਆ ਜਾਂਦੇ ਨੇ ਜਿਨ੍ਹਾਂ ਦੇ ਨਾਲ ਉਹ ਟਕਰਾਅ ਦੀ ਲਾਈਨ, ਉਹ ਭਾਵੇਂ ਜਹਾਂਗੀਰ ਹੋਏ ਔਰੰਗਜ਼ੇਬ ਹੋਏ, ਪਰ ਉਹ ਕੋਈ ਇਸਲਾਮ ਦੀ ਨੁਮਾਇੰਦਗੀ ਤਾਂ ਨਹੀਂ ਕਰਦੇ। ਜੇ ਅਸੀਂ ਇਸਲਾਮ ਦੀਆਂ ਬੇਸਿਕਸ 'ਚ ਆ ਕੇ ਦੇਖਣਾ ਫਿਰ ਸਾਡੇ ਸਾਹਮਣੇ ਜਿਹੜਾ ਹੈ ਉਹਨਾਂ ਦੇ ਆਈਡੀਅਲਸ, ਔਰ ਇਹਦੇ 'ਚ ਜਦੋਂ ਅਸੀਂ ਅੱਜ ਬਕਰੀਦ ਦੀ ਗੱਲ ਕਰ ਰਹੇ ਹਾਂ, ਮੁਬਾਰਕਬਾਦ ਦੇ ਰਹੇ ਹਾਂ, ਇਸ ਦਾ ਇੱਕ ਬਰੀਫ ਜਿਹੜਾ, ਕਿਉਂਕਿ ਇਹ ਜਿਹੜੇ ਆਲਮੋਸਟ 5 ਦਿਨ ਦਾ ਸਫ਼ਰ ਹੈ, 5 ਦਿਨ ਜਾਂ ਇਸ ਨੂੰ ਸ਼ਾਇਦ 8 ਦਿਨ ਇਸ ਦੇ ਮੰਨੇ ਜਾਂਦੇ ਨੇ, ਜਿਸ ਦੀ ਸ਼ੁਰੂਆਤ ਔਰ ਇਹਨਾਂ ਦਿਨਾਂ ਦੇ ਵਿੱਚ ਹੀ, ਕਿਉਂਕਿ ਲਗਭਗ ਇਸ ਸਾਲ ਦੇ ਵਿੱਚ ਵੀ 20 ਲੱਖ ਦੇ ਕਰੀਬ ਮੁਸਲਮਾਨ ਜਿਹੜੇ ਨੇ ਉਹ ਹੱਜ ਦੇ ਉੱਤੇ ਮੱਕੇ 'ਚ ਆਏ ਹੋਏ ਨੇ, ਔਰ ਅੱਜ ਜਦੋਂ ਇਸ ਫਾਈਨਲ ਦੀ ਗੱਲ ਅਸੀਂ ਕਰ ਰਹੇ ਹਾਂ ਈਦ ਦੇ ਮੌਕੇ ਦੇ ਉੱਤੇ, ਸੋ ਉਸ ਦਾ ਵੀ ਫਿਰ ਇੱਕ ਆਪਣਾ ਇਤਿਹਾਸ ਹੈ। ਪਰ ਕੁੱਲ ਮਿਲਾ ਕੇ ਅਸੀਂ ਇਸ ਬਕਰੀਦ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਿਹੜੇ 5 ਪਿੱਲਰ ਨੇ ਇਸਲਾਮ ਦੇ, ਜਿਨ੍ਹਾਂ ਦੇ ਉੱਤੇ ਇਸਲਾਮ ਨੂੰ ਮੰਨਣ ਵਾਲਿਆਂ ਲਈ ਜਿਹੜੇ ਲਾਜ਼ਮ ਨੇ, ਉਹਨਾਂ ਦੇ ਲਈ ਮਸਟ ਨੇ, ਉਹਨਾਂ ਦੇ ਵਿੱਚ ਪਹਿਲਾ ਉਹਨਾਂ ਦਾ ਤੌਹੀਦ ਹੈ। ਔਰ ਤੌਹੀਦ ਇੱਕ ਰੱਬ ਦੇ ਉੱਤੇ ਈਮਾਨ ਔਰ ਰੱਬ ਦੇ ਰਸੂਲ ਹਜ਼ਰਤ ਮੁਹੰਮਦ ਸਾਹਿਬ, ਇਹ ਉਹਨਾਂ ਦਾ ਪਹਿਲਾ ਹੈ, ਕਿਉਂਕਿ ਇਹ ਇਵੇਂ ਹੀ ਹੈ ਜਿਵੇਂ ਇੱਕ ਓਂਕਾਰ ਤੇ ਜੇ ਸਾਡੀ ਅਮਨ ਹੈ ਔਰ ਅਸੀਂ 10 ਗੁਰੂ ਸਾਹਿਬਾਨ ਔਰ ਉਹਨਾਂ ਦੀ ਜਿਹੜੀ ਹੈ ਉਚਾਰੀ ਬਾਣੀ ਉਸ ਦੇ ਉੱਤੇ ਜਾਗਤ ਜੋਤ ਮੰਨਦੇ ਆ, ਫਿਰ ਹੀ ਅਸੀਂ ਸਿੱਖ ਹੈ, ਇਵੇਂ ਹੀ ਸਿੱਖ ਡਿਫਾਈਨ ਕੀਤਾ ਹੋਇਆ। ਸੋ ਇਹ ਮੁੱਢਲੇ ਤੌਰ ਦੇ ਉੱਤੇ ਜਿਹੜਾ ਪਹਿਲਾ ਪਿੱਲਰ ਜਿਹੜਾ ਇਸਲਾਮ ਦਾ ਹੈ ਉਹ ਇਸ ਦੇ ਨਾਲ ਹੈ ਕਿ ਤੌਹੀਦ। ਔਰ ਇਸ ਨੂੰ ਹੀ ਜਦੋਂ ਅਲਾਮਾ ਇਕਬਾਲ ਨੇ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਗੱਲ ਕੀਤੀ ਔਰ ਉਹਨਾਂ ਨੂੰ ਮਰਦੇ ਕਾਮਲ ਕਿਹਾ, ਤਾਂ ਉਹਨਾਂ ਨੇ ਇਹੀ ਕਿਹਾ ਸੀ ਕਿ ਫਿਰ ਉਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से। सो वो एक रब दी सांझ, एक अल्लाह दी सांझ दी गल है। फिर मुसलमाना लई 5 वक्त दा नमाजी होना, 5 नमाज़ां जिन्हां दा नां ने और मैं वीर विच नहीं जावांगा, उन्हां दे टाइम्स ने, दिन दे विच 5 वेले दी नमाज। और जिवें सिख दे उत्ते 3 वेले जिहड़ा अमृत वेले और सूरज छुपण तो बाद सोदा रहरा सौण लगे सोहला, पर बाणियां 5 पढ़न दा जिहड़ा है वो साडे दे उत्ते सिख रहत मर्यादा च साडे ते लाजम है। सो मैं कई बारी जदों सिमिलैरिटीज़ देखदा, मतलब ये है कि असी दिन दी शुरुआत भी, दिन दा अखीर भी और सौण तो पहला भी उस रब दी होंद नूं मनदे हैं, उस दे अगे अपना आपा रख के और उस दी इबादत दे विच जुड़िए। और फिर इस दे नाल जिहड़ा है तीसरा पार्ट जिहड़ा है वो रोज़े, रमज़ान दा महीना सवेर तो शाम तक सूरज चढ़न तो और चंद्रमा देखण तक, और उहदा भी एक पूरा महीना रमज़ान दा जिहड़ा है जिसनूं होली मंथ ऑफ रमज़ान कहंदे ने, उस रब दी इबादत करन दा वो एक हिस्सा है। और फिर असी चौथा उस दे नाल जुड़िया होया ज़कात, जिमें एक खास पोर्शन 1/10 है, शायद मैं जे गलत ना होवां, वो लगातारता नाल देण दे। पर ईवन जदों असी ईवन इस बकरीद की गल भी करते हैं तो ये लाजम है कि इसका एक हिस्सा गरीबां दे विच वंडना। जे तुसी जिहड़ा जानवर है जिसकी बलि दित्ती है, कुर्बानी दित्ती है, एक जिहड़ा है वो रिश्तेदारां और दोस्तां च, एक तुहाडी अपनी कंजम्पशन। लेकिन ज़कात मस्ट है जिहड़ा रोज़िਆਂ रमज़ान नाल भी जुड़ी हुई है कि लोड़वंदां दी मदद करनी। और ये असी जदों वंड के छकण की गल करते हैं, नाम जपो, किरत करो, वंड छको, दसवंध का कानसैप्ट है 1/10। और एक दिन आसा दी वार दियां ये तुख जदों मेरी मन दियां नज़रां दे सामने आई कि जदों गुरु साहब ने फरमाया कि
ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਹੁਣ ਇਹ ਦਇਆ ਕਿ ਵੀ ਫੈਲੋ ਬੀਇੰਗਸ ਦੇ ਲਈ ਕੰਪੈਸ਼ਨ ਰੱਖਣਾ, ਮਨ ਦੇ ਵਿੱਚ ਦਇਆ ਆਣੀ ਔਰ ਉਹਨਾਂ ਦੀ ਮਦਦ ਕਰਨੀ। ਪੁੰਨ ਦਾਨ ਦਾ ਮਤਲਬ ਹੈ ਹੈਲਪਿੰਗ, ਕਿ ਉਹਨਾਂ ਦੇ ਲਈ ਕੁਝ ਦੇਣਾ। ਸੋ ਜ਼ਾਹਿਰ ਹੈ ਕਿ ਮੁੱਢਲੇ ਤੌਰ ਦੇ ਉੱਤੇ ਹਰ ਧਰਮ ਦੀ ਬੁਨਿਆਦ ਇਨਸਾਨੀਅਤ ਦੇ ਉੱਤੇ ਹੈ, ਲੇਕਿਨ ਜਿਹੜੇ ਕੁਝ ਬਾਹਰ ਆਊਟਵਰਡਲੀ ਕਰੈਕਟਰ ਨੇ ਉਹਨਾਂ 'ਚ ਅਸੀਂ ਫਸ ਕੇ ਕਨਫਰੰਟੇਸ਼ਨ ਦੀ ਲਾਈਨ ਨੂੰ ਜ਼ਿਆਦਾ ਲਿਆ। ਔਰ ਪੰਜਵਾਂ ਜਿਹੜਾ ਹੈ ਇਸਲਾਮ ਦਾ ਜ਼ਕਾਤ ਤੋਂ ਬਾਅਦ ਉਹ ਹੱਜ ਹੈ। ਔਰ ਜਦੋਂ ਅਸੀਂ ਇਸ ਮੌਕੇ ਦੀ ਗੱਲ ਕਰ ਰਹੇ ਹਾਂ ਔਰ ਖ਼ਾਸ ਤੌਰ ਤੇ ਹੱਜ ਦੇ ਲਈ ਵੀ ਲੱਖਾਂ ਮੁਸਲਮਾਨ ਮੱਕੇ ਦੇ ਵਿੱਚ ਜਾਂਦੇ ਨੇ ਇਹਨਾਂ ਦਿਨਾਂ 'ਚ, ਉਸ ਦਾ ਆਪਣਾ ਇੱਕ ਇਤਿਹਾਸ ਹੈ। ਲੇਕਿਨ ਜਿਸ ਤੋਂ ਇਸ ਬਕਰੀਦ ਦੀ ਸ਼ੁਰੂਆਤ ਹੋਈ ਉਹ ਇਸਲਾਮ ਦੇ ਨਾਲ ਸਿੱਧੇ ਤੌਰ ਤੇ ਨਹੀਂ, ਅਸਿੱਧੇ ਤੌਰ ਤੇ ਸੰਬੰਧਿਤ ਦਿਨ ਹੈ, ਕਿਉਂਕਿ ਕੁਰਾਨ ਮਜੀਦ ਦੇ ਵਿੱਚ 1.25 ਲੱਖ ਪੈਗੰਬਰਾਂ ਦੀ ਗੱਲ ਹੈ ਜਿਹੜੇ ਉਸ ਤੋਂ ਪਹਿਲਾਂ ਹੋਏ। ਜਿਵੇਂ ਮੈਂ ਇਹ ਦੁਹਰਾਉਂਦਾ ਹਾਂ ਕਿ ਜੇ ਹਜ਼ਰਤ ਜਿਨ੍ਹਾਂ ਨੂੰ ਹਜ਼ਰਤ ਇਬਰਾਹੀਮ ਕਿਹਾ ਜਾਂਦਾ ਹੈ ਉਹ ਅਬਰਾਹਮ ਸਨ, ਜਿਹੜੇ ਈਸਾਈਆਂ ਦੇ ਵੀ ਪੈਗੰਬਰ ਨੇ, ਯਹੂਦੀਆਂ ਦੇ ਤਾਂ ਹੈ ਹੀ ਨੇ, ਪਰ ਇਸਲਾਮ ਦੇ ਵਿੱਚ ਉਹ ਹਜ਼ਰਤ ਇਬਰਾਹੀਮ ਦੇ ਨਾਲ ਜੁੜੇ ਹੋਏ। ਔਰ ਇਹ ਅਬਰਾਹਮ ਔਰ ਉਹਨਾਂ ਦਾ ਬੇਟਾ ਇਸਮਾਇਲ ਜਿਨ੍ਹਾਂ ਨੂੰ ਵੀ ਹਜ਼ਰਤ ਪੈਗੰਬਰ ਹੀ ਮੰਨਿਆ ਜਾਂਦਾ। ਸੋ ਜ਼ਾਹਿਰ ਹੈ ਕਿ ਇਹਨਾਂ ਦੇ ਨਾਲ ਜੁੜਿਆ ਹਰ ਇਹ ਵਾਕਿਆ 4000 ਸਾਲ ਪਹਿਲਾਂ ਦਾ ਹੈ। ਔਰ ਜਿੱਥੇ ਫੇਥ ਦੀ ਗੱਲ ਹੈ ਮੈਂ ਉਹਨੂੰ ਨੈਰੇਟ ਕਰ ਰਿਹਾ ਜਿੰਨਾ ਕਿ ਮੈਨੂੰ ਇਹ ਸਮਝ ਆਈ ਹੈ। ਔਰ ਇਸ ਦੇ ਉੱਤੇ BBC ਪੰਜਾਬੀ ਸਰਵਿਸ ਨੇ ਵੀ ਬੜੀ ਅੱਛੀ ਸਟੋਰੀ ਕੀਤੀ, ਕੁਝ ਹੋਰ ਸੋਰਸਿਸ ਨੂੰ ਵੀ ਮੈਂ ਦੇਖਿਆ। ਥੋੜਾ ਬਹੁਤ ਜਿਹੜਾ ਮੇਰੀ ਪੁਰਾਣੀ ਜਿਹੜੀ ਹੈ ਪੜ੍ਹਨ ਤੋਂ ਮੇਰੇ ਮਨ 'ਚ ਹੈ, ਕਿਉਂਕਿ ਹਰ ਵਾਰ ਜਦੋਂ ਤੁਸੀਂ ਪੜ੍ਹਦੇ ਹੋ ਕੁਛ ਨਾ ਕੁਛ ਕਾਨਸੈਪਟ ਹੋਰ ਵੀ ਕਲੀਅਰ ਹੁੰਦੇ ਨੇ। ਸੋ ਅਬਰਾਹਿਮ ਵੀ ਜਿਹੜੇ ਉਹਨਾਂ 1.25 ਲੱਖ ਪੈਗੰਬਰਾਂ ਚੋਂ ਜਾਂ ਮੁੱਢਲੇ ਜਿਹੜੇ ਪੈਗੰਬਰ ਨੇ ਉਹਨਾਂ ਚੋਂ ਨੇ ਜਿਨ੍ਹਾਂ ਨੂੰ ਜਿਹੜਾ ਇਹ ਰੱਬ ਦੇ ਵੱਲੋਂ ਤੁਰੇ ਹੋਏ। ਔਰ ਉਹਨਾਂ ਦਾ ਬੇਟਾ ਹੈ ਇਸਮਾਇਲ, ਉਹਨਾਂ ਦੀ ਪਤਨੀ ਹੈ ਹਾਜ਼ਰਾ, ਉਸ ਤੋਂ ਪਹਿਲਾਂ ਉਹਨਾਂ ਦੀ ਇੱਕ ਪਤਨੀ ਸਾਰਾ ਹੈ। ਔਰ ਇਹ ਹਾਜ਼ਰਾ ਔਰ ਉਹਨਾਂ ਦੇ ਬੇਟੇ ਇਸਮਾਇਲ ਨੂੰ ਜਿਸ ਦੇ ਲਈ ਥੋੜਾ ਟੋਰਾ ਦੇ ਵਿੱਚ ਸ਼ਾਇਦ ਇਸੈਕ ਵਰਡ ਹੈ ਜਾਂ ਥੋੜੀ ਬਹੁਤ ਵੇਰੀਏਸ਼ਨ ਹੈ ਨਾਵਾਂ ਦੀ। ਹਾਲਾਂਕਿ ਕੁਰਾਨ ਸ਼ਰੀਫ 'ਚ ਡਾਇਰੈਕਟ ਨਾਂ ਨਹੀਂ ਹੈ ਇਸਮਾਇਲ ਦਾ, ਲੇਕਿਨ ਉਹਨਾਂ ਦੇ ਜਿਹੜੇ ਹਦੀਸਾਂ ਔਰ ਦੂਸਰੇ ਸੋਰਸ ਉਹਨਾਂ ਨੂੰ ਇਸਮਾਇਲ ਬਿਆਨ ਕਰਦੇ ਨੇ। ਔਰ ਸਾਰਾ ਉਹਨਾਂ ਦੇ ਨਾਲ ਖੈਬੜਬਾਜ਼ੀ ਕਰਦੀ ਸੀ। ਇਹ ਫਲਸਤੀਨ ਇਹਨਾਂ ਦਾ ਦੇਸ਼ ਸੀ ਅਬਰਾਹਮ ਦਾ। ਔਰ ਐਸਾ ਆਂਦਾ ਹੈ ਕਿ ਰੱਬ ਨੇ ਇਹ ਆਵਾਜ਼ ਦਿੱਤੀ ਕਿ ਵੀ ਤੁਸੀਂ ਜਿਹੜਾ ਅਰਬ ਦੇਸ਼ ਸਾਊਦੀ ਅਰੇਬੀਆ ਜਿਹੜਾ ਅੱਜ ਹੈ ਉੱਥੇ ਚਲੇ ਜਾਓ। ਔਰ ਉੱਥੇ ਜਦੋਂ ਉਹ ਪਹੁੰਚੇ ਔਰ ਉਹਨਾਂ ਨੇ ਕਿਹਾ ਕਿ ਵੀ ਉਹ ਆਪਣੀ ਪਤਨੀ ਔਰ ਬੱਚੇ ਨੂੰ ਉੱਥੇ ਛੱਡ ਦਿਓ। ਉਹਨਾਂ ਦੇ ਕੋਲ ਕੁਛ ਨਹੀਂ ਸੀ, ਕੋਈ ਖਾਣ ਦਾ ਚੀਜ਼ ਨਹੀਂ ਸੀ, ਕੋਈ ਦੂਸਰਾ ਨਹੀਂ ਸੀ। ਔਰ ਉਹਨਾਂ ਨੇ ਜਦੋਂ ਬਿਲਕੁਲ ਉਹ ਬੇਆਸ ਹੋਏ, ਚਾਰੇ ਪਾਸਿਓਂ ਭੁੱਖ ਨੇ ਪਿਆਸ ਨੇ ਘੇਰਿਆ ਔਰ ਉਹਨਾਂ ਨੇ ਰੱਬ ਦੇ ਅੱਗੇ ਦੁਆ ਕੀਤੀ। ਔਰ ਨਤੀਜੇ ਦੇ ਤੌਰ ਤੇ ਇਸਮਾਇਲ ਨੇ ਜਦੋਂ ਜ਼ਮੀਨ ਦੇ ਉੱਤੇ ਪੈਰ ਮਾਰਿਆ ਜਾਂ ਕੋਈ ਹੋਰ ਵਾਕਿਆ, ਉਸ ਚੋਂ ਪਾਣੀ ਦਾ ਝਰਨਾ ਫੁੱਟਿਆ। ਔਰ ਉਸ ਝਰਨੇ ਤੋਂ ਉਸ ਪਾਣੀ ਨੂੰ ਹੀ ਫਿਰ ਉਹਨਾਂ ਦੀ ਜਿਹੜੀ ਪਤਨੀ ਸੀ ਜਿਨ੍ਹਾਂ ਦੀ ਹਾਜ਼ਰਾ, ਉਹਨਾਂ ਨੇ ਜਿਹੜਾ ਉਸ ਦਾ ਵਪਾਰ ਸ਼ੁਰੂ ਕੀਤਾ ਜਾਂ ਉਸ ਚੋਂ ਉਹਨਾਂ ਦੀ ਆਪਣੀ ਰੋਟੀ ਰੋਜ਼ੀ ਵੀ ਔਰ ਪਰਉਪਕਾਰ ਵੀ। ਔਰ ਅੱਜ ਜਦੋਂ ਜਿਹੜੇ ਹੱਜ ਦੇ ਉੱਤੇ ਸਾਡੇ ਮੁਸਲਮਾਨ ਭੈਣ ਭਰਾ ਜਾਂਦੇ ਨੇ, ਉਹ ਜਿੱਥੇ ਆਬੇ ਜ਼ਮਜ਼ਮ ਜਿਸ ਦਾ ਨਾਂ ਹੈ ਉਹ ਉਸ ਚਸ਼ਮੇ ਦੇ ਨਾਲ ਹੀ ਜੁੜਿਆ ਹੋਇਆ ਹੈ, ਉਸ ਦੇ ਪਾਣੀ ਨੂੰ ਬੜਾ ਮੁਕੱਦਸ ਮੰਨਿਆ ਜਾਂਦਾ ਹੈ, ਉਸ ਨੂੰ ਨਾਲ ਲੈ ਕੇ ਆਉਂਦੇ ਨੇ। ਔਰ ਇਹਦੀ ਸ਼ੁਰੂਆਤ ਜਿਹੜੀ ਹੈ ਇਹ ਉਸ ਦੇ ਨਾਲ ਹੁੰਦੀ ਹੈ। ਔਰ ਜਿਵੇਂ ਉਹ ਆਂਦਾ ਹੈ ਕਿ ਕੁਝ ਸਮੇਂ ਬਾਅਦ ਜਦੋਂ ਅਬਰਾਹਮ ਜਿਹੜੇ ਹਜ਼ਰਤ ਅਬਰਾਹਮ ਉਹ ਵਾਪਸ ਫਲਸਤੀਨ ਤੋਂ ਜਦੋਂ ਉੱਥੇ ਅਰਬ 'ਚ ਦੇਖਦੇ ਨੇ ਕਿ ਵੀ ਉੱਥੇ ਤਾਂ ਖੁਸ਼ਹਾਲੀ ਹੈ, ਪਾਣੀ ਦਾ ਸੋਰਸ ਆ ਗਿਆ, ਲੋਕ ਹੋਰ ਵੀ ਆ ਗਏ। ਔਰ ਇਹ ਜਿਹੜਾ ਮੱਕਾ ਹੈ ਜਿਹੜੇ ਜਿਸ ਥਾਂ ਦੇ ਉੱਤੇ ਇਹ ਆਬੇ ਜ਼ਮਜ਼ਮ ਪ੍ਰਗਟ ਹੁੰਦੇ, ਇਹ ਇੱਕ ਇਹਦੀ ਆਬਾਦੀ ਵੀ ਵੱਧ ਰਹੀ ਹੈ, ਲੋਕ ਵੀ ਆਉਣ ਲੱਗ ਜਾਂਦੇ ਨੇ। ਸੋ ਇਹ ਕਹਾਣੀ ਲਗਭਗ 4000 ਸਾਲ ਪਹਿਲਾਂ ਦੀ ਹੈ। ਔਰ ਇਸ ਦੇ ਨਾਲ ਜਿਹੜਾ ਬਕਰੀਦ ਦਾ ਜੁੜਿਆ ਹੋਣਾ ਹੈ ਕਿ ਵੀ ਇਹ ਕਿਉਂਕਿ ਦੋਨੋਂ ਹੀ ਪੈਗੰਬਰ ਨੇ। ਔਰ ਇਹ ਅਬਰਾਹਮ ਨੂੰ ਰਾਤ ਨੂੰ ਇਲਹਾਮ ਹੁੰਦਾ ਹੈ ਜਾਂ ਡ੍ਰੀਮ ਆਉਂਦਾ ਹੈ ਕਿ ਵੀ ਤੂੰ ਆਪਣਾ ਜਿਹੜਾ ਰੱਬ ਤੇਰੇ ਤੋਂ ਕੁਰਬਾਨੀ ਮੰਗਦਾ, ਤੂੰ ਆਪਣੀ ਜਿਹੜੀ ਸਭ ਤੋਂ ਪਿਆਰੀ ਚੀਜ਼ ਹੈ ਉਹ ਰੱਬ ਨੂੰ ਦੇ। ਤਾਂ ਉਹਨੇ ਕਿਹਾ ਜੀ ਦੱਸੋ ਕਿਹੜੀ ਹੈ? ਉਹਨੇ ਕਿਹਾ ਜੀ ਤੈਨੂੰ ਪੁੱਤਰ ਆਪਣਾ ਜਿਹੜਾ ਇਸਮਾਇਲ ਉਹ ਬਹੁਤ ਪਿਆਰਾ ਲੱਗਦਾ, ਕਿ ਇਸ ਦੀ ਕੁਰਬਾਨੀ ਦੇ। ਹੁਣ ਜ਼ਾਹਿਰ ਹੈ ਵੀ ਉਹਨਾਂ ਨੇ ਆਪਣੇ ਬੇਟੇ ਦੇ ਨਾਲ ਵੀ ਇਹ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਜੀ ਇਸ ਤਰ੍ਹਾਂ ਰੱਬ ਨੇ ਤੇਰੀ ਕੁਰਬਾਨੀ ਮੰਗੀ ਹੈ ਤੇ ਉਹ ਵੀ ਹਜ਼ਰਤ ਹੈ। ਔਰ ਉਹਨੇ ਕਿਹਾ ਜੀ ਠੀਕ ਹੈ। ਔਰ ਉਹ ਇੱਕ ਖਾਸ ਉਸ ਮੁਕਾਮ ਪਹਾੜੀ ਤੇ ਚਲੇ ਜਾਂਦੇ ਨੇ
ਔਰ ਉਹ ਛੁਰੀ ਜਿਹੜਾ ਹੈ ਉਸ ਦੇ ਉੱਤੇ ਰੱਖਦਾ ਹੈ ਰੱਬ ਦੇ ਨਾਂ ਤੇ ਉਸ ਕੁਰਬਾਨੀ ਦੇ ਲਈ। ਔਰ ਜਿਵੇਂ ਇਹ ਫੇਥ ਕੀਤਾ ਜਾਂਦਾ ਹੈ ਕਿ ਰੱਬ ਨੇ ਕਿਹਾ ਵੀ ਤੇਰੀ ਪਰਖ ਪੂਰੀ ਹੋਈ, ਤੂੰ ਮੇਰੇ ਰਾਹ ਦੇ ਉੱਤੇ ਤੁਰਿਆ ਹੋਇਆ। ਔਰ ਉਹ ਜਿਹੜਾ ਉਸ ਦੇ ਲੜਕੇ ਦੀ ਥਾਂ ਤੇ ਉਹ ਦੇਖਦਾ ਵੀ ਥੱਲੇ ਇੱਕ ਦੁੰਬਾ ਹੈ ਜਾਂ ਬੱਕਰਾ ਹੈ ਜਿਸ ਦੀ ਉਹ ਕੁਰਬਾਨੀ ਦਿੱਤੀ ਜਾਂਦੀ ਹੈ। ਸੋ ਇਹ ਰੱਬ ਦੀ ਰਾਹ ਤੇ ਤੁਸੀਂ ਸਭ ਕੁਝ ਕੁਰਬਾਨ ਕਰੋ। ਔਰ ਮੈਂ ਦੇਖਦਾ ਵੀ ਸਾਡੇ ਤਾਂ ਇਸ ਕਨਸੈਪਟ ਨੂੰ ਜੇ ਵੈਸੇ ਤਾਂ ਕੁਰਬਾਨੀ ਭਾਈ ਲਹਿਣਾ ਜੀ ਤੋਂ ਹੀ ਆਪਣਾ ਆਪਾ ਗੁਰੂ ਨੂੰ ਦੇਣਾ ਹੀ ਆਪਣਾ ਆਪ ਕੁਰਬਾਨ ਕਰਨਾ ਹੈ, ਪਰ ਜੇ ਅਸੀਂ ਉਸ ਦਾ ਪ੍ਰੈਕਟੀਕਲ ਮੰਜ਼ਰ ਕਹਿਣਾ ਹੋਏ ਤਾਂ ਫਿਰ ਜਿਵੇਂ 10ਵੇਂ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਇਸ ਸੱਚ ਦੀ ਰਾਹ ਤੇ, ਇਸ ਰੱਬ ਦੇ ਰਸਤੇ ਤੇ। ਔਰ ਉਹ ਜਿਹੜਾ ਸੱਚ ਦਾ ਸਫ਼ਰ ਹੈ ਆਨੰਦਪੁਰ ਤੋਂ ਦਮਦਮਾ ਸਾਹਿਬ ਤੱਕ ਦਾ, ਔਰ ਆਪਣੇ ਚਾਰੋਂ ਸਾਹਿਬਜ਼ਾਦਿਆਂ ਦੀ ਜਿਹੜੀ ਹੈ ਜੰਗ ਦੇ ਮੈਦਾਨ, 2 ਜੰਗ ਦੇ ਮੈਦਾਨ ਜੂਝਦੇ ਨੇ, 2 ਫੇਥ ਦੇ ਲਈ ਕੰਧ ਚਿਣੇ ਜਾਂਦੇ ਨੇ। ਔਰ ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੁੱਤ ਚਾਰ ਦੇ ਨਾਲ ਕਿ ਰੱਬ ਦੇ ਰਸਤੇ ਤੇ ਤੁਰਦੇ ਆ, ਸੱਚ ਹੱਕ ਇਨਸਾਫ ਦੀਆਂ ਵੈਲਿਊਜ਼ ਦੇ ਲਈ ਇਹ ਜਿਹੜਾ ਹੈ ਫਿਰ ਪਰਿਵਾਰ ਦੀ ਕੁਰਬਾਨੀ, ਪੁੱਤਾਂ ਧੀਆਂ ਦੀ ਕੁਰਬਾਨੀ। ਔਰ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਪਿਤਾ ਪੁੱਤਰ ਦੀ ਕੁਰਬਾਨੀ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਉਹ ਕਾਜ਼ੀ ਕਹਿੰਦਾ ਵੀ ਤੁਸੀਂ ਆਪਣੇ ਪੁੱਤਰ ਨੂੰ ਬਚਾ ਲਓ, ਤੁਹਾਡੀ ਕੁਲ ਤਾਂ ਰਹਿ ਜਾਏਗੀ। ਔਰ ਉਹ ਕਹਿੰਦੇ ਨੇ ਕਿ ਹਮ ਕਾਰਨ ਗੁਰ ਕੁਲਹ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਕਿ ਇਸ ਸੱਚ ਦੇ ਰਸਤੇ ਤੇ ਤੁਰਦੇ ਆ। ਗੁਰੂ ਕਲਗੀਧਰ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਔਰ ਅਸੀਂ ਹੁਣ ਆਪਣੀ ਕੁਲ ਦਾ ਫਿਕਰ ਕਰੀਏ, ਇਹ ਸਿੱਖੀ ਨੂੰ ਲਾਜ ਆਏਗੀ, ਇਹ ਸਾਡਾ ਜਿਹੜਾ ਇਹ ਵੱਟਾ ਲੱਗੇਗਾ। ਔਰ ਉਹਨਾਂ ਦੇ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਕੁਰਬਾਨ ਹੁੰਦੇ ਨੇ। ਸੋ ਜ਼ਾਹਰ ਹੈ ਕਿ ਇਹ ਜਿਹੜਾ ਇਸ ਦਾ ਜੇ ਮੈਂ ਇੱਕ ਸਿੱਖ ਹੋਣ ਦੇ ਨਾਤੇ ਜਿਸ ਦੇਖਾਂ ਇਸ ਦਾ ਕਿ ਰੱਬ ਦੇ ਰਸਤੇ ਤੇ ਤੁਰਦੇ ਆ, ਕੋਈ ਵੀ ਕੁਰਬਾਨੀ ਵੱਡੀ ਕੁਰਬਾਨੀ ਨਹੀਂ ਹੈ। ਉਸ ਦੇ ਲਈ ਜੇ ਤੁਹਾਨੂੰ ਆਪਣੇ ਤੁਹਾਡੇ ਘਰ ਦੇ ਵੀ ਰੋਕਦੇ ਨੇ ਕਿਸੇ ਗੱਲ ਤੋਂ, ਲੇਕਿਨ ਤੁਹਾਨੂੰ ਲੱਗਦਾ ਹੈ ਵੀ ਉਹ ਗਲਤ ਰਸਤੇ ਤੇ ਨੇ, ਫਿਰ ਤੁਸੀਂ ਉਹਨਾਂ ਦਾ ਵੀ ਤਿਆਗ ਕਰ ਦਿੰਦੇ ਹੋ, ਕਿਉਂਕਿ ਤੁਹਾਨੂੰ ਸੱਚ ਦਾ ਪੱਲਾ ਫੜਨ ਦੀ ਹਦਾਇਤ ਨਾਨਕ ਬਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ, ਕਿ ਜੇ ਸੱਚ ਨੂੰ ਪੱਲੇ ਬੰਨਣੇ ਤੇ ਫਿਰ ਉਹਦੇ ਲਈ ਤੁਹਾਨੂੰ ਬਹੁਤ ਕੁਝ ਕੁਰਬਾਨ ਕਰਨਾ ਪੈਂਦਾ। ਸੋ ਇਹ ਸ਼ੁਰੂਆਤ ਹਜ਼ਰਤ ਅਬਰਾਹਮ ਦੇ ਨਾਲ ਹੁੰਦੀ ਹੈ। ਉਹ ਜੂਡਾਇਸਟ 4000 ਸਾਲ ਪਹਿਲਾਂ ਪੀਰੀਅਡ ਦੇ ਨੇ, ਪਰ ਇਸਲਾਮ 'ਚ ਹਜ਼ਰਤ ਇਬਰਾਹੀਮ ਕਰਕੇ ਅਬਰਾਹਮ ਨੂੰ ਸੰਬੋਧਨ ਕੀਤਾ ਜਾਂਦਾ ਹੈ। ਔਰ ਇਹ ਜਿਹੜਾ ਹੈ ਇਹ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ। ਔਰ ਜਦੋਂ ਅਸੀਂ ਹੱਜ ਦੇ ਨਾਲ ਜੁੜਿਆ ਹੋਇਆ ਕਿਸੇ ਵੇਲੇ ਫਿਰ ਮੈਂ ਵੇਰਵੇ 'ਚ ਉਸ ਨੂੰ ਡਿਸਕਸ ਕਰਾਂਗਾ, ਅਸੀਂ ਦੇਖਦੇ ਹਾਂ ਤੇ ਬਹੁਤ ਸਾਰਾ ਸਿੰਬੋਲਿਜ਼ਮ ਹੈ, ਕਿਉਂਕਿ ਜਦੋਂ ਹੱਜ ਤੇ ਜਾਂਦੇ ਨੇ ਇੱਕ ਖਾਸ ਰਸਮ ਜਿਹੜੀ ਕਿ ਸ਼ੈਤਾਨ ਨੂੰ ਵੱਟੇ ਮਾਰਨਾ ਹੁੰਦਾ, ਜਾ ਕੇ ਸਭ ਵੱਟੇ ਮਾਰਦੇ ਨੇ, ਉਹ ਵੀ ਇੱਕ ਟੈਂਪਟੇਸ਼ਨ ਹੈ। ਔਰ ਐਸਾ ਕਿਹਾ ਜਾਂਦਾ ਹੈ ਕਿ ਵੀ ਜਦੋਂ ਪਿਤਾ ਔਰ ਪੁੱਤਰ ਉਹ ਆਪਸ 'ਚ ਕਰ ਰਹੇ ਨੇ ਵੀ ਰੱਬ ਦੇ ਰਸਤੇ ਤੇ ਅਸੀਂ ਇਸ ਕੁਰਬਾਨੀ ਨੂੰ ਦੇਣਾ, ਤੇ ਸ਼ੈਤਾਨ ਜਿਹੜਾ ਉਹ ਭੇਖ ਧਾਰ ਕੇ ਆ ਕੇ ਉਹਨਾਂ ਨੂੰ ਕਹਿੰਦਾ ਹੈ ਕਿ ਵੀ ਤੁਸੀਂ ਕਿਹੜੇ ਮੂਰਖਤਾ ਵਾਲੇ ਕੰਮ 'ਚ ਲੱਗੇ ਹੋਏ ਹੋ। ਔਰ ਉਹ ਰੱਬ ਦੇ ਵੱਲ ਤੁਰੇ ਹੋਏ ਬੰਦੇ ਵੱਟੇ ਮਾਰਦੇ ਨੇ ਸ਼ੈਤਾਨ ਨੂੰ, ਅਬਰਾਹਮ ਔਰ ਉਹਨਾਂ ਦਾ ਪੁੱਤਰ, ਕਿ ਤੂੰ ਭੱਜ ਜਾ, ਅਸੀਂ ਤੂੰ ਸਾਡੇ। ਔਰ ਇਹ ਟੈਂਪਟੇਸ਼ਨ ਹੈ। ਔਰ ਇਸ ਨੂੰ ਅੱਜ ਵੀ ਸਿੰਬੋਲਿਕਲੀ ਜਦੋਂ ਹੱਜ ਮੁਕੰਮਲ ਹੁੰਦਾ ਹੈ, ਜਿੱਥੇ ਆਬੇ ਜ਼ਮਜ਼ਮ ਦਾ ਪਾਣੀ ਪਵਿੱਤਰ ਹੈ, ਉੱਥੇ ਇਹ ਰਸਮ ਵੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਲਈ ਜਿੱਥੇ ਅਸੀਂ ਆਪਣੇ ਮੁਸਲਮਾਨ ਭੈਣ ਭਰਾਵਾਂ ਨੂੰ ਮੁਬਾਰਕ ਦਿੰਦੇ ਹਾਂ, ਇਸ ਦਿਨ ਨੂੰ ਯਾਦ ਕਰ ਰਹੇ ਨੇ, ਸੈਲੀਬ੍ਰੇਟ ਕਰ ਰਹੇ ਨੇ, ਤੇ ਅਸੀਂ ਬਤੌਰੇ ਸਿੱਖ ਜੇ ਇਸ ਤੋਂ ਸਬਕ ਲੈਣੇ ਤਾਂ ਇਹੀ ਹੈ ਕਿ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਆ। ਕਿਸੇ ਵੀ ਚੀਜ਼ ਦੀ ਕੁਰਬਾਨੀ ਉਹ ਤੁਹਾਡੇ ਪਰਿਵਾਰਾਂ ਦੀ ਹੈ, ਔਰ ਉਹ ਕੁਰਬਾਨੀ ਬੇਸ਼ੱਕ ਕੋਈ ਸਿੰਬੋਲਿਕ ਹੈ, ਉਹ ਬੱਕਰਾ ਕੋਈ ਕੁਰਬਾਨ ਕਰਦਾ ਹੈ, ਕੋਈ ਊਂਠ ਕਰਦਾ ਹੈ, ਕੋਈ ਗਾਂ ਕਰਦਾ ਹੈ, ਉਹ ਹਰ ਇੱਕ ਦੀ ਆਪੋ ਆਪਣੇ ਖਿੱਤੇ ਦੇ ਮੁਤਾਬਕ ਔਰ ਆਪੋ ਆਪਣੀ ਪਹੁੰਚ ਦੇ ਮੁਤਾਬਕ ਹੈ। ਪਰ ਇਸ ਦਾ ਸਿੰਬੋਲਿਜ਼ਮ ਇਹ ਹੈ ਕਿ ਵੀ ਤੁਸੀਂ ਉਸ ਮੌਕੇ ਨੂੰ ਯਾਦ ਕਰੋ ਜਿੱਥੇ ਕਿ ਆਪਣੇ ਪੁੱਤਰ ਨੂੰ ਕੁਰਬਾਨ ਕਰਨ ਲਈ ਅਬਰਾਹਮ ਜਿਹੜੇ ਨੇ ਉਹ ਤਿਆਰ ਹੋ ਜਾਂਦੇ ਨੇ, ਕਿਉਂਕਿ ਇਹ ਰੱਬ ਦੀ ਰਜ਼ਾ ਹੈ, ਰੱਬ ਦਾ ਹੁਕਮ ਹੈ। ਔਰ ਇਸੇ ਤਰ੍ਹਾਂ ਸਾਡੇ ਲਈ ਜਿਹੜਾ ਦੁਨਿਆਵੀ ਸੁੱਖ ਔਰ ਦੁਨਿਆਵੀ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਪਕੜਾਂ ਨੇ ਉਹ ਜੇ ਸਾਡੇ ਰਸਤੇ ਦੀ ਰੁਕਾਵਟ ਨੇ। ਔਰ ਜ਼ਾਹਰ ਹੈ ਕਿ ਦੁਨੀਆ 'ਚ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨ ਆਪ ਤਜਿਆ ਹਰ ਵਾਸਨਾ ਸਮਾਣੀ।
ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਸੋ ਇਹ ਜਿਹੜੀ ਨਿਰਾਲੀ ਚਾਲ ਇਸੇ ਲਈ ਹੈ ਕਿ ਦੁਨੀਆ ਉਹ ਡੇ ਟੂ ਡੇ ਸੁੱਖਾਂ ਦੇ ਵਿੱਚ ਫਸੀ ਹੁੰਦੀ ਹੈ, ਤੇ ਇਹ ਹੈ ਖੰਨਿਓ ਤਿੱਖੀ ਵਾਲੋਂ ਨਿੱਕੀ, ਖੰਡੇ ਦੀ ਧਾਰ ਤੋਂ ਤਿੱਖਾ ਰਸਤਾ ਹੈ, ਵਾਲ ਤੋਂ ਬਰੀਕ ਹੈ, ਏਤ ਮਾਰਗ ਜਾਣਾ, ਇਸ ਰਸਤੇ ਤੇ ਜਾਣਾ। ਸੋ ਇਹੀ ਮੈਸੇਜ ਹੈ ਕਿ ਜਿਹੜਾ ਰੱਬ ਦਾ ਰਸਤਾ ਹੈ, ਸੱਚ ਤੇ ਰੱਬ ਸਿਨੋਨਿਮਸ ਨੇ। ਆਪ ਸਤ ਕੀਆ ਸਭ, ਰੱਬ ਵੀ ਸੱਚ ਹੈ, ਇਹ ਰਸਤਾ ਵੀ ਉਸ ਸਚਿਆਰੇ ਦਾ ਹੈ, ਤੇ ਸੱਚ ਦੇ ਪੈਂਡੇ ਦੇ ਉੱਤੇ ਤੁਰਦੇ ਆ। ਇਹ ਹਮੇਸ਼ਾ ਹੀ ਇਸ ਗੱਲ ਦਾ ਧਿਆਨ ਰਹੇ ਕਿ ਇਹ ਵਿਖੜਾ ਪੈਂਡਾ ਹੈ, ਇਹ ਚਾਲ ਜਿਹੜੇ ਵੀ ਇਸ ਵਿਖੜੇ ਪੈਂਡੇ ਤੇ ਤੁਰਨਗੇ ਉਹ ਦੁਨੀਆਦਾਰੀ ਦੀ ਚਾਲ ਨਹੀਂ ਚੱਲਣਗੇ। ਤੇ ਫਿਰ ਉਹਨਾਂ ਦੇ ਲਈ ਜਿਹੜੇ ਦੁਨੀਆਦਾਰ ਸ਼ਬਦ ਕਹਿਣਗੇ ਉਹ ਇਹੀ ਹੈ ਕਿ ਕੋ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਉਹ ਕਹਿੰਦਾ ਭੂਤਣਾ ਹੈ, ਉਹ ਕਹਿੰਦਾ ਬੇਤਾਲਾ, ਉਹ ਕਹਿੰਦਾ ਬੌਰਾ ਜਿਹਾ ਸ਼ਦਾਈ ਜਿਹਾ ਤੁਰਿਆ ਫਿਰਦਾ ਹੈ, ਇਸ ਨੂੰ ਕੀ ਹੈ। ਪਰ ਇਹ ਜਿਹੜਾ ਹੈ ਉਹ ਉਹੀ ਜਾਣਦੇ ਨੇ ਕਿ ਇਹ ਬੌਰਾਨਾਪਨ, ਇਹ ਸ਼ਦਾਪਣਾ, ਇਹ ਇਸ਼ਕ, ਹਕੀਕੀ ਦਾ ਇਸ਼ਕ ਜਿਹੜਾ ਇਹੀ ਤੁਹਾਨੂੰ ਜਿਹੜਾ ਹੈ ਉਹ ਗਾਜ਼ੀ ਵੀ ਬਣਾਉਂਦਾ ਹੈ, ਤੇ ਉਹ ਤੁਹਾਨੂੰ ਹਾਜ਼ੀ ਵੀ ਬਣਾਉਂਦਾ ਹੈ। ਰੂਹਾਨੀਅਤ ਵੀ ਤੁਹਾਨੂੰ ਮੀਰ ਵੀ ਬਣਾਉਂਦਾ ਹੈ, ਤੇ ਤੁਹਾਨੂੰ ਪੀਰ ਵੀ ਬਣਾਉਂਦਾ ਹੈ। ਜਿਹੜੇ ਫਿਰ ਇਸ ਰਸਤੇ ਨੂੰ ਚੁਣ ਲੈਂਦੇ ਨੇ ਉਹਨਾਂ ਦੇ ਲਈ ਇਹੀ ਜਿਹੜਾ ਹੈ ਉਹ ਪਿਆਰ ਦਾ, ਇਸ਼ਕ ਦਾ ਉਹ ਵਾਟ ਹੈ, ਉਹ ਰਸਤਾ ਹੈ ਜਿਹਦੇ 'ਚ ਕਿ ਤੁਸੀਂ ਆਪਣੇ ਪ੍ਰੀਤਮ ਨੂੰ, ਆਪਣੇ ਪਿਆਰੇ ਨੂੰ ਰਿਝਾਉਂਦੇ ਹੋ। ਔਰ ਉਸ ਦੇ ਲਈ ਗੁਰੂ ਨਾਨਕ ਸਾਹਿਬ ਨੇ ਤਾਂ ਇੱਕ ਕ੍ਰਾਈਟੇਰੀਆ ਸਿੱਖ ਦੇ ਲਈ ਰੱਖ ਦਿੱਤਾ ਸੀ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ ਹੈ, ਕੋਈ ਕੂੰ ਕਾਂ ਨਹੀਂ ਕੀਤੀ। ਸੋ ਅੱਜ ਦਾ ਇਹ ਸੈਗਮੈਂਟ ਅਸੀਂ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਦੀ ਇਸ ਈਦ ਦੀ ਖੁਸ਼ੀ 'ਚ ਸ਼ਰੀਕ ਹੁੰਦੇ ਹਾਂ। ਇਸ ਰੱਬ ਦੇ ਯੂਨੀਕ ਰਸਤੇ ਤੇ ਤੁਰਨ ਵਾਲਿਆਂ ਨੂੰ, ਕੁਰਬਾਨੀ ਵਾਲੇ ਦੇ ਰਸਤੇ ਤੇ ਤੁਰਨ ਵਾਲਿਆਂ ਨੂੰ, ਇਸ਼ਕ ਦੇ ਰਸਤੇ ਤੇ ਤੁਰਨ ਵਾਲਿਆਂ ਮੁਬਾਰਕਬਾਦ ਦਿੰਦੇ ਸਮਰਪਿਤ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਹੀ ਪਿਆਰੇ ਤੇ ਬਹੁਤ ਹੀ ਅੱਛੇ ਜੁੜਪਨੇ ਵਿਚਾਰ ਨੇ ਈਦ ਤੇ ਦਿੱਤੇ ਨੇ। ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇੱਥੇ ਲੈਣੇ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।